ਅੱਜ 40 ਸਾਲ ਇੱਕ ਅਹਿਮ ਘਟਨਾ ਨੂੰ ਹੋਣ ਵਾਲੇ ਆ। ਤਕਰੀਬਨ 2 ਮਹੀਨਿਆਂ ਬਾਅਦ ਇੱਕ ਫੋਟੋ ਤੁਸੀਂ ਬਹੁਤ ਵੇਖੀ ਹੋਏਗੀ, ਅੱਜ ਵੀ ਬਹੁਤ ਵਰਤੀ ਜਾਂਦੀ ਆ। ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਦਿਉੜੀ ਦੇ ਤੱਕ ਲੋਕ ਚੜੇ ਨੇ, ਸੰਗਤਾਂ ਕੇਸਰੀ ਪੱਗਾਂ ਦੇ ਵਿੱਚ ਨੇ, ਕਿਤੇ ਤਿਲ ਸੁੱਟਣ ਨੂੰ ਥਾਂ ਨਹੀਂ ਆ। ਉਹ ਫੋਟੋ ਆ 26 ਜਨਵਰੀ 1986 ਦੇ ਸਰਬੱਤ ਖਾਲਸਾ ਦੀ। ਉਸ ਸਰਬੱਤ ਖਾਲਸਾ ਨੇ ਸਾਰੀ ਕੌਮ ਨੂੰ ਇੱਕ ਥਾਂ ਤੇ ਲਿਆਂਦਾ ਤੇ ਅਗਲਾ ਸੰਘਰਸ਼ ਦੇ ਭੰਬਲ ਭੂਸੇ ਦੂਰ ਕਰਕੇ ਇੱਕ ਰਾਹ ਸਹੀ ਕੀਤਾ ਸੀ। ਮੈਨੂੰ ਇੰਜ ਲੱਗਦਾ ਕਿ ਅੱਜ 40 ਸਾਲਾਂ ਬਾਅਦ ਸਿੱਖਾਂ ਨੂੰ ਇੱਕ ਵਾਰ ਫੇਰ ਆਪਣਾ ਮੁੱਖ ਅਕਾਲ ਤਖਤ ਸਾਹਿਬ ਵੱਲ ਕਰਨਾ ਚਾਹੀਦਾ ਤੇ 40 ਸਾਲ ਪੂਰੇ ਹੋਣ ਤੇ 26 ਜਨਵਰੀ 2026 ਨੂੰ ਇੱਕ ਵਾਰ ਫੇਰ ਕੇਸਰੀ ਦਸਤਾਰਾਂ ਅਕਾਲ ਤਖਤ ਸਾਹਿਬ ਦੇ ਸਨਮੁਖ ਦਿਖਣੀਆਂ ਚਾਹੀਦੀਆਂ ਨੇ। ਸਾਡੇ ਇਕੱਠ ਉੱਥੇ ਦਿਖਣੇ ਚਾਹੀਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਉਹ ਸਰਬੱਤ ਖਾਲਸਾ ਹੋਵੇ, ਪਰ ਅਸੀਂ ਆਪਣਾ ਨਿਸ਼ਾਨਾ ਉੱਥੋਂ ਤੈਅ ਕਰ ਸਕਦੇ ਹਾਂ। ਅੱਜ ਮੇਰੀ ਲੱਤ 'ਚ ਕਿਸੇ ਨੇ ਡਾਂਗ ਮਾਰਤੀ, ਚੱਕ ਪੰਥ ਇਕੱਠਾ, ਹਜ਼ਾਰਾਂ ਦਾ ਇਕੱਠ। ਕਿਸੇ ਨੇ ਤੁਰੇ ਜਾਂਦਿਆਂ ਠਿੱਪੀ ਲਾਤੀ, ਉਹਦੇ ਜੀ ਬੱਲੇ ਬੱਲੇ ਹਕੂਮਤ ਨੇ ਪਤਾ ਨਹੀਂ ਕੀ ਕਰਤਾ, ਚੱਕ ਇਕੱਠ। ਪਰ ਜਿਸ ਕੰਮ ਲਈ ਇਕੱਠ ਹੋਣਾ ਚਾਹੀਦਾ ਆ, ਉਹ ਆ ਸਾਡੀ ਮੰਜ਼ਿਲ ਤੈਅ ਕਰਨ ਦਾ, ਜਿੱਥੋਂ ਸਾਡੇ ਸਾਰੇ ਭੰਬਲ ਭੂਸੇ ਦੂਰ ਹੋਣ ਜਿਹਦੀ ਗੱਲ ਹੋਈ ਆ, ਤੇ ਉਹ ਇਕੱਠ ਸਾਨੂੰ ਕਰ ਲੈਣਾ ਚਾਹੀਦਾ। ਇਹ ਬਥੇਰੀ ਹੋ ਗਈ ਡਿਫੈਂਸਿਵ ਪੋਲਿਟਿਕਸ। ਹੁਣ ਇੱਕ ਵਾਰ ਸਾਨੂੰ ਆਪਣੇ ਵੱਖੀ ਦੇ ਵਿੱਚੋਂ ਕੱਢ ਕੇ ਕਰਨਾ ਪਏਗਾ ਤੇ ਉਹ ਵਾਰ ਕਰਨ ਦੇ ਲਈ ਅਸੀਂ 26 ਜਨਵਰੀ ਨੂੰ ਇਕੱਠੇ ਹੋਈਏ ਤਾਂ ਕਿ ਦੱਸ ਸਕੀਏ ਵੀ ਗੁਰੂ ਦੀ ਸਿੱਖਿਆ ਅਸੀਂ ਅੱਜ ਵੀ ਆਪਣੇ ਵਿੱਚ ਸਮਾਈ ਬੈਠੇ ਹਾਂ। ਜਿਹੜਾ ਆਪਣੇ ਆਪ ਨੂੰ ਪੰਥਕ ਅਖਵਾਉਂਦਾ ਆ, ਜਿਹੜਾ ਕਹਿੰਦਾ ਹੈ ਕਿ ਸਾਨੂੰ ਆਜ਼ਾਦੀ ਚਾਹੀਦੀ ਆ, ਚਾਹੇ ਉਹ ਖਾਲਸਾ ਰਾਜ ਦੀ ਗੱਲ ਕਰਦਾ, ਚਾਹੇ ਸਿੱਧੀ ਆਜ਼ਾਦੀ ਤੇ ਚਾਹੇ ਸਾਡੇ ਵਾਂਗੂ ਸਿੱਧਾ ਠੋਕ ਕੇ ਖਾਲਿਸਤਾਨ ਕਹਿੰਦਾ, ਮੈਂ ਉਹਨਾਂ ਨੂੰ ਇਸ ਸਟੇਜ ਤੋਂ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਇਹ ਇਕੱਠ ਕਿਸੇ ਦਲ ਖਾਲਸਾ ਦਾ ਨਹੀਂ, ਕਿਸੇ ਇੱਕ ਪਾਰਟੀ ਦਾ ਨਾ ਹੋਵੇ। ਇਹ ਨਿਰੋਲ ਸਿੱਖਾਂ ਦਾ ਹੋਵੇ, ਸਾਰੀਆਂ ਸੰਸਥਾਵਾਂ ਦਾ ਹੋਵੇ ਤੇ ਉਸ ਦੀ ਮੰਜ਼ਿਲ ਉਹਦੇ 'ਚੋਂ ਤੈਅ ਕੀਤੀ ਜਾਵੇ। ਇਸ ਦੇ ਲਈ ਜੇ ਮੈਨੂੰ ਤੁਹਾਡੇ ਘਰਾਂ 'ਚ ਆ ਕੇ ਤੁਹਾਨੂੰ ਬੇਨਤੀਆਂ ਕਰਨੀਆਂ ਪਈਆਂ ਤਾਂ ਮੈਂ ਕਰਾਂਗਾ ਵੀ, ਪਰ ਸਭ ਤੋਂ ਅਹਿਮ ਬੇਨਤੀ ਮੇਰੀ ਆਪਣੀ ਸੰਗਤ ਨੂੰ ਆ ਕਿ ਹੁਣ ਮਜਲੂਮਾਂ ਵਾਲੀ ਪੋਲਿਟਿਕਸ ਬੰਦ ਕਰੀਏ। ਜਿਹੜਾ ਗੁਰੂ ਨੇ ਸਾਨੂੰ ਰਾਹ ਦਿੱਤਾ ਆ ਉਹਦੇ ਵੱਲ ਨੂੰ ਇਕੱਠੇ ਹੋ ਕੇ ਤੁਰੀਏ। 40 ਸਾਲ ਦਾ ਸਫ਼ਰ ਬਹੁਤ ਹੁੰਦਾ ਆ, 3 ਪੀੜ੍ਹੀਆਂ ਬਦਲ ਜਾਂਦੀਆਂ ਨੇ ਤੇ ਸਾਨੂੰ ਦੁਬਾਰਾ ਫੇਰ ਖਿੱਚ ਕੇ 40 ਸਾਲ ਪਿੱਛੇ ਲੈ ਕੇ ਜਾਇਆ ਜਾ ਰਿਹਾ। ਜਦੋਂ ਵਾਰ-ਵਾਰ ਕਿਹਾ ਜਾਂਦਾ ਵੀ ਨਹੀਂ ਜੀ ਆਨੰਦਪੁਰ ਸਾਹਿਬ ਦਾ ਮਤਾ ਚਾਹੀਦਾ, ਵੱਧ ਅਧਿਕਾਰ ਚਾਹੀਦੇ, ਫਲਾਨ ਚਾਹੀਦਾ, ਢੀਂਗ ਚਾਹੀਦਾ, ਇਹ ਸਾਰਾ ਕੁਝ ਸਾਨੂੰ ਉਦੋਂ ਤੱਕ ਚਾਹੀਦਾ ਸੀ ਜਦੋਂ ਤੱਕ ਸਾਡਾ ਅਕਾਲ ਤਖਤ ਸਾਹਿਬ ਇਸ ਧਰਤੀ ਦੇ ਉੱਤੇ ਢਹਿ ਢੇਰੀ ਹੋ ਕੇ ਨਹੀਂ ਸੀ ਡਿੱਗਾ। ਪਰ ਜਦੋਂ ਇਸ ਹਿੰਦੁਸਤਾਨ ਨੇ ਅਕਾਲ ਤਖਤ ਸਾਹਿਬ ਤੇ ਹਮਲਾ ਕਰਤਾ ਤੇ ਫਿਰ ਸੰਤ ਜਰਨੈਲ ਸਿੰਘ ਨੇ ਸਾਫ਼ ਕਹਿਤਾ ਸੀ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ ਤੇ ਨੀਂਹ ਰੱਖੀ ਗਈ ਆ। ਹੁਣ ਉਹਦੀ ਉਸਾਰੀ ਦੇ ਲਈ ਇਕੱਠ ਹੋਣੇ ਚਾਹੀਦੇ ਆ।